ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਵੇਂ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਜੀ ਆਇਆਂ ਜੀ ਬਹੁਤ ਧੰਨਵਾਦ ਪ੍ਰਵੀਨ ਤੁਹਾਡਾ ਔਰ ਮੇਰੇ ਵੱਲੋਂ ਸਭ ਦਰਸ਼ਕਾਂ ਨੂੰ ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅੱਜ ਦਾ ਅਪਡੇਟ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇੱਕ ਵੱਡਾ ਬੁਲੇਟਿਨ ਜਿਹੜਾ ਤੁਸੀਂ ਪੰਜਾਬੀ ਰੇਡੀਓ USA ਤੇ ਮੰਡੇ ਟੂ ਫਰਾਈਡੇ ਸੁਣਦੇ ਜੇ ਉਹਦੇ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਉਦੋਂ ਜਦੋਂ ਅਮਰੀਕਾ 'ਚ 6 ਮਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 7 ਮਈ ਸਾਲ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਜਿਹੜੀਆਂ ਉਹਨਾਂ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ, ਸਵਾਗਤ ਕਰਨੇ ਆ। ਖਬਰਾਂ ਸਪਾਂਸਰ ਕਰਨੀਆਂ ਹੋਣ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408-272 5200 4082725200। ਵਾਦੀਆਂ ਖਬਰਾਂ ਵਾਲੇ ईरान अमरीका मामले ਤੇ ਪਾਕਿਸਤਾਨ ਦੀ ਨਸਭਜ ਤਾਜ਼ਾ ਤਰੀਨ ਅਪਡੇਟ ਕੀ ਹੈਗੀ ਮਸੂਦ? ਜੀ ਬਿਲਕੁਲ, ਇਹ ਮਾਮਲਾ ਜਿੱਥੇ ਪੂਰੀ ਦੁਨੀਆ ਦੀ ਤਵੱਜੋ ਦਾ ਕਹਿ ਲਵੋ ਕਿ ਨੁਕਤਾ ਬਣਿਆ ਹੋਇਆ ਹੈ, ਉੱਥੇ ਤਾਜ਼ਾ ਤਰੀਨ ਅਪਡੇਟ ਇਹ ਹੈ ਕਿ ਟਰੰਪ ਹੁਣਾਂ ਨੇ ਕਿਹਾ ਕਿ ਜੇ ਈਰਾਨ ਦੇ ਨਾਲ ਸਮਝੌਤਾ ਨਾ ਹੋਇਆ ਤੇ ਫਿਰ ਐ ਟਕਾ ਕੇ ਜਿਹਨੂੰ ਕਹਿੰਦੇ ਨੇ ਕਿ ਬੰਬਾਰੀ ਕਰਾਂਗੇ ਤੇ ਤਬਾਹ ਤਿਲਾ ਫਨਾ ਫਿਲਾ ਸਭ ਕੁਝ ਕਰ ਦੇਵਾਂਗੇ। ਇਹ ਧਮਕੀ ਆਈ ਹੈ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਜਿਹੜੇ ਉਹਨਾਂ ਨੇ ਧੰਨਵਾਦ ਕੀਤਾ ਹੈ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਕਿ ਉਹਨਾਂ ਨੇ ਪ੍ਰੋਜੈਕਟ ਫਰੀडम ਹੈ ਜਿਹੜਾ ਉਹ ਸਾਡੇ ਕਹਿਣ ਤੇ ਰੋਕ ਦਿੱਤਾ ਹੈ। ਗੱਲ ਵਧਾਈ ਨਹੀਂ ਗਈ ਹੈ, ਜ਼ਰਾ ਉਹਨਾਂ ਨੇ ਪੌਜ਼ ਕੀਤਾ ਹੈ। ਦੂਸਰੇ ਪਾਸੇ ਪਾਕਿਸਤਾਨ ਦੇ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਇਸਾਕ ਡਾਰ ਹੋਣੇ ਉਹ ਬਿਆਨ ਦੇਂਦੇ ਨੇ ਕਿ ਇਸ ਵੇਲੇ ਸਾਡਾ ਟਾਰਗੇਟ, ਸਾਡਾ ਫੋਕਸ ਜਾਂ ਸਾਡਾ ਗੋਲ ਇਹ ਹੈ ਕਿ ਅਮਰੀਕਾ ਔਰ ਈਰਾਨ ਵਿਚਕਾਰ ਪੱਕੀ ਜੰਗਬੰਦੀ ਹੈ ਜਿਹੜੀ ਉਹ ਹੋ ਜਾਵੇ। ਅਮਰੀਕੀ ਮੀਡੀਆ ਇਹ ਰਿਪੋਰਟ ਕਰ ਰਿਹਾ ਹੈ ਕਿ ਅਮਰੀਕਾ ਈਰਾਨ ਦੇ ਨਾਲ ਸਮਝੌਤਾ ਕਰਨ ਦੇ ਨੇੜੇ ਅੱਪੜ ਚੁੱਕਿਆ ਹੈ। ਸੋ ਇਹ ਵਿਚੋਲੇ ਦਾ ਕੰਮ ਜਿਹੜਾ ਉਹ ਪਾਕਿਸਤਾਨ ਹੀ ਕਰ ਰਿਹਾ ਆ। ਈਰਾਨ ਵੱਲੋਂ ਇਹ ਬਿਆਨ ਆਇਆ ਹੈ ਕਿ ਅਮਰੀਕਾ ਵੱਲੋਂ ਜਿਹੜੀਆਂ ਸਲਾਹਾਂ ਆਈਆਂ ਨੇ, ਸਿਫਾਰਿਸ਼ਾਂ ਆਈਆਂ ਜਾਂ ਸ਼ਰਤਾਂ ਆਈਆਂ ਨੇ, ਉਹਨਾਂ ਨੂੰ ਅਸੀਂ ਹਜੇ ਪਰਖ ਰਹੇ ਹਾਂ, ਹਜੇ ਕੁਝ ਫਾਈਨਲ ਨਹੀਂ ਕੀਤਾ ਔਰ ਜਦੋਂ ਕਿਸੇ ਨਤੀਜੇ ਦੇ ਉੱਤੇ ਅਪੜਾਂਗੇ ਇਸ ਬਾਰੇ ਪਾਕਿਸਤਾਨ ਨੂੰ ਦੱਸ ਪਾਵਾਂਗੇ, ਇਹ ਈਰਾਨ ਨੇ ਆਖਿਆ ਆ। ਹੁਣ ਇਹ ਮਾਮਲੇ ਐਨ ਉਸ ਵੇਲੇ ਕਿ ਜਦੋਂ ਇੱਕ ਦਬਾਅ ਹੈ ਜਿਹੜਾ ਉਹ ਆਖਰ ਅਮਰੀਕਾ ਤੇ ਵੀ ਬਣਿਆ ਪਿਆ ਹੈ। ਬਲਕਿ ਤੁਸੀਂ ਵਾਸ਼ਿੰਗਟਨ ਪੋਸਟ ਦੀ ਅਗਰ ਰਿਪੋਰਟ ਪੜੋ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਈਰਾਨ ਲੜਾਈ ਦੇ ਵਿੱਚ ਜਿੱਥੇ ਅਮਰੀਕਾ ਇਹ ਦਾਅਵਾ ਕਰ ਰਿਹਾ ਹੈ ਕਿ ਉਹਨੇ ਈਰਾਨ ਦਾ ਬਹੁਤ ਸਾਰਾ ਫੌਜੀ, ਜਾਨੀ, ਲੀਡਰਸ਼ਿਪ ਦਾ, ਸਟਰਕਚਰ ਦਾ, ਉਹਨਾਂ ਦੇ ਸਿਸਟਮ ਦਾ ਬਹੁਤ ਨੁਕਸਾਨ ਕੀਤਾ ਹੈ, ਉੱਥੇ ਇਹ ਆਖਿਆ ਜਾ ਰਿਹਾ ਹੈ ਕਿ ਅਮਰੀਕਾ ਦਾ ਵੀ ਨੁਕਸਾਨ ਥੋੜਾ ਨਹੀਂ ਹੋਇਆ। ਬਹੁਤ ਸਾਰੀਆਂ ਫੁਟੇਜਸ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਕੁਵੈਤ ਦੇ ਹਵਾਲੇ ਦੇ ਨਾਲ ਅਮਰੀਕੀ ਅੱਡਿਆਂ ਤੇ ਹਮਲੇ ਔਰ ਬਾਕੀ ਸਾਰੇ ਮਾਮਲੇ। ਹੁਣ ਸੱਚੀ ਗੱਲ ਇਹ ਹੈ ਕਿ ਇਹ ਮਾਮਲਾ ਕਿਸੇ ਬੰਨੇ ਸਿਰੇ ਲੱਗਣਾ ਚਾਹੀਦਾ। ਈਰਾਨ ਦਾ ਇੱਕ ਬਿਆਨ ਮੈਂ ਇੱਥੇ ਜ਼ਰੂਰ ਦੁਹਰਾਉਣਾ ਚਾਹਾਂਗਾ। ਅਸੀਂ ਇਹ ਉਮੀਦ ਕਰਨੇ ਆ ਕਿ ਚਾਈਨਾ, ਅਮਰੀਕਾ, ਈਰਾਨ ਜੰਗਬੰਦੀ ਦੇ ਮਾਮਲੇ ਦੇ ਵਿੱਚ ਖਿੱਤੇ ਦੇ ਅੰਦਰ ਆਪਣਾ ਕਿਰਦਾਰ ਜ਼ਰੂਰ ਨਿਭਾਏਗਾ। ਇਹਦਾ ਮਤਲਬ ਕਿ ਹਜੇ ਤੱਕ ਚਾਈਨਾ ਬਿਹਾਈਂਡ ਸੀਗਾ, ਹੁਣ ਬਕਾਇਦਾ ਉਹਨੂੰ ਫਰੇਮ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਇਹ ਆਖਿਆ ਜਾ ਰਿਹਾ ਕਿ ਉਹ ਸਲਾਹਕਾਰ ਹੈ ਜਾਂ ਜਿਹੋ ਜਿਹੀ ਵੀ ਸਪੋਰਟ ਹੈ ਆ, ਇਹ ਈਰਾਨ ਵੱਲੋਂ ਦੋ ਟੋਕ ਹੈ ਕਿ ਚਾਈਨਾ ਜਿਹੜਾ ਕਿਰਦਾਰ ਨਿਭਾਏਗਾ। ਮਤਲਬ ਕਿ ਜੇ ਕੋਈ ਮਾਮਲੇ ਬਣਦੇ ਨੇ ਤੇ ਚਾਈਨਾ ਉਹਦੇ ਤੋਂ ਵਾਂਝਾ ਨਹੀਂ ਗਾ ਹੈ, ਚਾਈਨਾ ਗੇਮ ਦਾ ਹਿੱਸਾ ਹੈ। ਔਰ ਵੱਡੀ ਗੱਲ ਇਹ ਹੈ ਕਿ ਰੱਬ ਕਰੇ ਕਿ ਇਹ ਸਮਝੌਤਾ ਜਿਹੜਾ ਇਹ ਹੋ ਜਾਵੇ, ਸਿਰੇ ਚੜ ਜਾਵੇ, ਮਾਮਲੇ ਨੇ ਜਿਹੜੇ ਕਿਸੇ ਬੰਨੇ ਲੱਗ ਜਾਣ। ਭਾਰਤ ਵੱਲੋਂ ਚਨਾਹ ਦਾ ਪਾਣੀ ਡੱਕ ਲਿਆ ਗਿਆ ਹੈ ਤੇ ਪਾਕਿਸਤਾਨ ਹੁਣ ਇਸ ਮਾਮਲੇ 'ਚ ਸਿੱਧਾ ਹੋਣ ਲੱਗਾ ਹੈ। ਸੁਣਿਆ ਰਾਣਾ ਸਨਾਉल्ला ਖਾਨ ਹੋਰਾਂ ਨੇ ਵੀ ਕੋਈ ਧਮਕੀ ਦਿੱਤੀ ਹੈ, ਕੀ ਅਪਡੇਟ ਹੈ? ਜੀ ਬਿਲਕੁਲ, ਉਹ ਭਾਰਤੀ ਡੈਮ ਜਿਹਦੇ ਤੇ ਪਾਕਿਸਤਾਨ ਨੂੰ ਸ਼ੁਰੂ ਤੋਂ ਇਤਰਾਜ਼ ਸੀਗਾ, ਜਿਹੜਾ ਚਨਾਹ ਦਰਿਆ ਦੇ ਪਾਣੀ ਨੂੰ ਮੋੜਦਾ ਹੈ, ਜਿਹੜਾ ਰੋਕਦਾ ਹੈ, ਜਿਹੜਾ ਘੱਟ ਕਰਦਾ ਹੈ, ਉਹਨਾਂ ਨੇ ਆਖਿਆ ਕਿ ਜੇ ਇਹ ਮਸਲਾ ਹੱਲ ਨਾ ਹੋਇਆ ਤਾਂ ਪਾਕਿਸਤਾਨ ਉਸ ਡੈਮ ਦੇ ਉੱਤੇ ਹਮਲਾ ਕਰਕੇ ਉਹਨੂੰ ਤਬਾਹ ਕਰ ਦੇਗਾ। ਇੱਕ ਪੱਤਰਕਾਰ ਨੇ ਪਾਕਿਸਤਾਨੀ ਨਹੀਂ ਮਲਵੀ ਹੋਣੇ ਉਹਨਾਂ ਨੇ ਇਹ ਰਿਪੋਰਟ ਕੀਤਾ ਹੈ ਰਾਣਾ ਸਨਾਉल्ला ਖਾਨ ਹੋਣਾ ਵੱਲੋਂ। ਰਾਣਾ ਸਨਾਉल्ला ਖਾਨ ਹੋਣੇ ਨੇ ਜਿਹੜੇ ਜੀ ਇਹ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਦੇ ਖਾਸ ਸਲਾਹਕਾਰ ਵੀ ਨੇ ਔਰ ਇਸ ਤੋਂ ਅੱਡ ਸੈਨੇਟਰ ਵੀ ਨੇ ਹੁਕਮਰਾਨ ਜਮਾਤ ਮੁਸਲਿਮ ਲੀਗ ਨੂਨ ਤੋਂ, ਜਦ ਕਿ ਪਿਛਲੇ ਦੌਰ ਦੇ ਵਿੱਚ ਇਹ ਕਾਨੂੰਨ ਦੇ ਮੰਤਰੀ ਵੀ ਰਹੇ ਨੇ ਫੈਡਰਲ ਦੇ ਵਿੱਚ। ਅੱਛਾ, ਇਸ ਤੋਂ ਬਾਅਦ ਹੁਣ ਪਾਕਿਸਤਾਨ ਨੇ ਆਖਿਆ ਹੈ ਕਿ ਜਿਹੜੇ ਅਸੀਂ ਸ਼ੁਮਾਰੇ ਜਾਂ ਆંકੜੇ ਇਕੱਠੇ ਕੀਤੇ ਨੇ ਉਹਦੇ ਮੁਤਾਬਕ ਭਾਰਤ ਨੇ ਪਾਣੀ ਪਾਕਿਸਤਾਨ ਦਾ ਡੱਕ ਲਿਆ ਹੈ ਔਰ ਪਾਕਿਸਤਾਨ ਦਾ ਹਿੱਸਾ ਜਿਹੜਾ ਬਣਦਾ ਸੀਗਾ ਪਾਣੀ ਦਾ, ਗਰਮੀਆਂ ਦੇ ਦਿਨ ਨੇ, ਭਾਰਾਂ ਤੇ ਬਰਫ਼ ਖੁਰਨ ਡਈ ਹੈ, ਪਾਣੀ ਹੈ ਜਿਹੜਾ ਉਹ ਧੜ ਦਰਿਆਵਾਂ 'ਚ ਆਉਣ ਡਿਆ, ਪਰ ਜਿੰਨਾ ਆਉਣਾ ਸੀਗਾ ਉਹਨਾਂ ਨਹੀਂ ਆ ਰਿਹਾ। ਆਖਿਆ ਜਾ ਰਿਹਾ ਹੈ ਕਿ ਇਹ ਜਿਹੜਾ ਸਮਝੌਤਾ ਹੈ ਇਹਦੇ ਮੁਤਾਬਕ ਇਹ ਕੰਮ ਠੀਕ ਨਹੀਂ। ਸਿੰਧ ਸਮਝੌਤੇ ਲਈ ਪਾਕਿਸਤਾਨ ਵੱਲੋਂ ਜਿਹੜੇ ਮੈਂਬਰ ਨੇ ਨਾ, ਮਹਿਰ ਅਲੀ ਸ਼ਾਹ ਹੋਣੇ, ਉਹਨਾਂ ਨੇ ਇਸ ਬਾਰੇ ਭਾਰਤੀ ਜਿਹੜੇ ਉਹਨਾਂ ਦੇ ਕਮਿਸ਼ਨਰ ਨੇ ਸਿੰਧ ਸਮਝੌਤੇ ਦੇ, ਉਹਨਾਂ ਦੇ ਨਾਲ ਰਾਬਤਾ ਵੀ ਕੀਤਾ ਹੈ। ਹੁਣ ਪਤਾ ਨਹੀਂ ਉਹ ਜਵਾਬ ਦਿੰਦੇ ਨਹੀਂ ਦਿੰਦੇ। ਯਾਦ ਰਵੇ ਅਸੀਂ ਕੱਲ ਗੱਲਾਂ ਦੇ ਵਿੱਚ ਦੱਸਿਆ ਸੀਗਾ ਕਿ ਖਤਰੇ ਦੀ ਇੱਕ ਘੰਟੀ ਇੱਧਰ ਵੀ ਹੈ ਜਿੱਧਰ ਤਵੱਜੋ ਨਹੀਂ। ਹੁਣ ਉਹ ਕਹਿ ਲਵੋ ਕਿ ਸੱਪ ਥੱਲਿਓਂ ਬਾਹਰ ਆ ਗਿਆ ਹੈ ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਪਾਣੀ ਦੇ ਵਿੱਚ ਏਡਾ ਵੱਡਾ ਘਾਟਾ ਜਿਹੜਾ ਇਹ ਅਸੀਂ ਮਹਿਸੂਸ ਕੀਤਾ ਹੈ। ਹੋਰ ਵੀ ਬਹੁਤ ਸਾਰੇ ਸੀਨੀਅਰ ਸਰਕਾਰੀ ਜ਼ਿੰਮੇਦਾਰ ਨੇ ਜਿਹੜੇ ਉਹ ਨਾ ਦੱਸਣ ਦੀ ਸ਼ਰਤ ਦੇ ਉੱਤੇ ਬਰਤਾਨਵੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ। ਉਹਨਾਂ ਨੇ ਆਖਿਆ ਕਿ ਇਹ ਮਾਮਲਾ ਜਿਹੜਾ ਇਹ ਸਾਹਮਣੇ ਆਇਆ ਆ। ਇੱਥੇ ਇਹ ਵੀ ਦੱਸਦੇ ਜਾਈਏ ਕਿ ਇਹ ਕੰਮ ਐਨ ਉਸ ਵੇਲੇ ਆਇਆ ਆ ਜਦੋਂ ਪਾਕਿਸਤਾਨ ਨੇ ਪੈਮਾਇਸ਼ ਕੀਤੀ। ਚਨਾਹ ਦਰਿਆ ਪ੍ਰਵੀਨ ਉਹ ਆ ਜਿਹਦੇ
ਸਿਰ ਬਸਿਰ ਪੂਰਾ ਪੰਜਾਬ ਅੱਜ ਸਰਸਬਜ਼ ਆ। ਹਾਂ ਚਨਾਹ ਦਾ ਪਾਣੀ ਘਟਦਾ ਤੇ ਇਹਦਾ ਮਤਲਬ ਕਿ ਪੰਜਾਬ ਬੰਜਰ ਹੋਣ ਵਾਲੇ ਪਾਸੇ ਨੂੰ ਤੁਰ ਪਿਆ ਹੈ, ਕਿਉਂਕਿ ਸਾਰਾ ਨਹਿਰੀ ਨਿਜ਼ਾਮ ਹੈ ਜਿਹੜਾ ਉਹ ਚਨਾਹ ਦਾ, ਪੰਜਾਬ ਦਾ ਜਿਹੜਾ ਉਹ ਚਨਾਹ ਥਾਣੀ ਆਉਂਦਾ ਆ, ਪਰ ਚਨਾਬ ਲੋਅਰ ਚਨਾਬ ਨਹਿਰਾਂ ਨੇ ਜਿਹੜੀਆਂ ਇੱਥੋਂ ਹੀ ਨਿਕਲਣ ਡਈਆਂ ਨੇ। ਇਹਦੇ ਤੇ ਫਿਰ ਇਹਨਾਂ ਨੇ ਆਖਿਆ ਕਿ ਜਿਹੜੀ ਅਸੀਂ ਪੈਮਾਇਸ਼ ਕੀਤੀ ਹੈ ਉਹਦੇ ਮੁਤਾਬਕ 20,000 ਕਿਊਸਿਕ ਫੁੱਟ ਹੋਣਾ ਸੀਗਾ, ਜਿਹੜਾ ਸਿਰਫ 9,000 ਕਿਊਸਿਕ ਫੁੱਟ ਆ। 11,000 ਕਿਊਸਿਕ ਫੁੱਟ ਆ ਜਿਹੜਾ ਉਹ ਘੱਟ ਕੀਤਾ ਗਿਆ। ਮੈਨੂੰ ਨਹੀਂ ਲੱਗਦਾ ਭਾਰਤ ਇਸ ਮਾਮਲੇ ਦੇ ਉੱਤੇ ਜਵਾਬ ਦੇਵੇ। ਪਾਕਿਸਤਾਨ ਦੀ ਐਗਰੈਸ਼ਨ ਹੈ ਜਿਹੜੀ, ਉਹ ਇੱਕ ਪ੍ਰਾਈਮ ਮਿਨਿਸਟਰ ਦਾ ਸਲਾਹਕਾਰ ਅਗਰ ਇਹੋ ਜਿਹਾ ਬਿਆਨ ਦੇਣ ਡਿਆ ਹੈ ਤੇ ਮੇਰਾ ਖਿਆਲ ਹੈ ਕਿ ਇਹ ਕੋਈ ਮਾਮਲਾ ਠੀਕ ਨਹੀਂ ਗਾ ਹੈ। ਫੋਕਸ ਫਿਲਹਾਲ ਈਰਾਨ ਅਮਰੀਕਾ ਗੱਲਬਾਤ ਜੰਗਬੰਦੀ ਇੱਧਰ ਹੈ, ਪਰ ਇਹ ਪਿਛਲਾ ਰਾਹ ਹੈ ਜਿਹੜਾ ਉਹਦੇ ਥਾਣੀ ਆਪਣਾ ਨੁਕਸਾਨ ਜਿਹੜਾ ਹੋਣ ਡਿਆ ਆ ਉਧਰ ਵੀ ਤਵੱਜੋ ਦੇਣ ਦੀ ਲੋੜ ਆ। ਗੱਲਬਾਤ ਸ਼ੁਰੂ ਹੋ ਗਈ ਹੈ, ਪਰ ਜਦੋਂ ਨਰਿੰਦਰ ਮੋਦੀ ਹੁਣ ਦੋ ਟੋਕ ਕਿਹਾ ਕਿ ਮੈਂ ਸਮਝੌਤਾ ਮੁਕਾਉਣਾ ਆ, ਆਲਮੀ ਸਾਲਸ ਜਾਂ ਜ਼ਮਾਨਤਦਾਰ ਸਨ ਜਿਹੜੇ ਉਹ ਇਹਦੇ ਉੱਤੇ ਚੁੱਪ ਕਰਕੇ ਹਜੇ ਤੱਕ ਕਿਸੇ ਗੱਲ ਤੇ ਨਹੀਂ ਲਿਆ ਸਕੇ, ਤੇ ਪਾਕਿਸਤਾਨ ਦੀ ਗੱਲ ਦੀ ਵੈਲਿਊ ਕੀ ਹੈ? ਉਹਨੇ ਤੇ ਫਿਰ ਮੂੰਹ ਤੇ ਮਾਰ ਦੇਣਾ ਵੀ ਤੇਰੀ ਮੇਰੀ ਗੱਲ ਹੋ ਹੀ ਨਹੀਂ ਸਕਦੀ, ਮੈਂ ਸਮਝੌਤੇ ਨੂੰ ਮੰਨਦਾ ਹੀ ਨਹੀਂ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆਲਮੀ ਅਦਾਲਤ ਇਨਸਾਫ ਹੈ ਜਿਹੜਾ ਉਹਦਾ ਪੱਖ ਰਖਾਉਣਾ ਚਾਹੀਦਾ। ਇਹਦੇ ਤੇ ਹੁਣ ਪਾਕਿਸਤਾਨ ਨੂੰ ਨਸਪਜ ਕਰਨੀ ਚਾਹੀਦੀ ਹੈ। ਢਿੱਲ ਹੈ ਜਿਹੜੀ ਉਹ ਬਰਬਾਦ ਕਰਕੇ ਰੱਖ ਦੇਗੀ ਪੰਜਾਬ ਨੂੰ। ਜੀ ਸੀਐਮ ਕੇਪੀਕੇ ਨੇ ਇੱਕ ਵਾਰੀ ਫੇਰ ਹੁਕਮਰਾਨਾਂ ਤੇ ਫੌਜ ਤੇ ਨੁਕਤਾਚੀਨੀ ਕੀਤੀ ਹੈ ਤੇ ਬੁਸ਼ਰਾ ਬੀਬੀ ਹੋਰਾਂ ਦਾ ਜੇਲ੍ਹ 'ਚ ਇੱਕ ਵਾਰੀ ਫੇਰ ਚੈੱਕਅਪ ਹੋਇਆਗਾ। ਕੀ ਅਪਡੇਟ ਆ? ਜੀ ਬਿਲਕੁਲ, ਇਸ ਮਾਮਲੇ ਦੇ ਉੱਤੇ ਮਾਨਸੇਰਾ ਦੇ ਵਿੱਚ ਇੱਕ ਵੱਡਾ ਜਲਸਾ ਹੋਇਆ ਸੀਗਾ। ਕੇਪੀਕੇ ਦਾ ਇਹ ਇਲਾਕਾ ਹੈ ਐਬਟਾਬਾਦ ਤੋਂ ਅੱਗੇ, ਤੇ ਉੱਥੇ ਉਹਨਾਂ ਨੇ ਇਹ ਬਿਆਨ ਜਿਹੜਾ ਇਹ ਦਿੱਤਾ ਹੈ, ਔਰ ਇਸ ਬਿਆਨ ਦੇ ਵਿੱਚ ਉਹਨਾਂ ਦਾ ਆਖਣਾ ਸੀਗਾ ਕਿ ਇਮਰਾਨ ਖਾਨ ਨੂੰ ਜੇਲ੍ਹ 'ਚ ਬੰਦ ਕੀਤਾ ਹੈ। ਦੁੱਖ ਹੁੰਦਾ ਹੈ ਸਾਨੂੰ ਕਿ ਮੁਲਕ ਦੀ ਉਹ ਸਿਆਸੀ ਪਾਰਟੀ ਜਿਹੜੀ ਕਿ 100 ਤੇ ਕੁਝ ਸੀਟਾਂ ਲੈ ਕੇ ਆਈ ਹੈ ਔਰ ਮੁਲਕ ਦੀ ਸਭ ਤੋਂ ਵੱਡੀ ਸਿਆਸੀ ਜਮਾਤ ਆ, ਉਹਦੇ ਮੁਕਾਬਲੇ 'ਚ ਸਿਰਫ 17 ਸੀਟਾਂ ਜਿੱਤਣ ਵਾਲੇ ਨੇ ਜਿਹੜੇ ਉਹਨਾਂ ਨੂੰ ਤੁਸੀਂ ਹਕੂਮਤ ਔਰ ਰਾਜ ਦੇ ਦਿੱਤਾ ਹੈ। ਮੁਲਕ ਦੇ ਵਿੱਚ ਗੈਰ ਐਲਾਨੀਆ ਜਿਹੜਾ ਉਹਨਾਂ ਨੇ ਆਖਿਆ ਕਿ ਇਹ ਰਾਜ ਇੱਕ ਧੱਕੇ ਦਾ ਹੈ ਜਿਹੜਾ ਉਹ ਚੱਲ ਰਿਹਾ ਆ। ਨਾਲ ਹੀ ਫਿਰ 200 ਅਰਬ ਦੇ ਕੁਝ ਮਨਸੂਬੇ ਨੇ, ਟਰਾਮਾ ਸੈਂਟਰ ਨੇ, ਹਸਪਤਾਲ ਨੇ, ਨਰਸਿੰਗ ਕਾਲਜ ਆ, ਮੈਡੀਕਲ ਕਾਲਜ ਆ, ਇਹਦਾ ਐਲਾਨ ਮਾਨਸੇਰਾ ਦੇ ਵਿੱਚ ਉਹਨਾਂ ਨੇ ਕੀਤਾ ਆ। ਤੇ ਫਿਰ 180 ਸੀਟਾਂ ਜਿਹੜੀਆਂ ਮੈਂ ਕਹਿੰਦੇ 180 ਸੀਟਾਂ ਜਿੱਤਣ ਵਾਲੀ ਜਮਾਤ ਯਾਨੀ ਇਮਰਾਨ ਖਾਨ ਦੀ ਸਿਆਸੀ ਪਾਰਟੀ, ਔਰ ਉਹਦੇ ਮੁਕਾਬਲੇ 'ਚ 17 ਸੀਟਾਂ ਜਿੱਤਣ ਵਾਲੀ ਹੁਣ ਦੀ ਹੁਕਮਰਾਨ ਜਮਾਤ ਹੈ ਜਿਹੜੀ ਉਹਨਾਂ ਆਖਿਆ ਧੱਕੇ ਦਾ ਰਾਜ ਆ ਜਿਹੜਾ ਦਿੱਤਾ ਗਿਆ ਆ। ਨਾਲ ਹੀ ਉਹਨਾਂ ਨੇ ਆਖਿਆ ਕਿ ਇਮਰਾਨ ਖਾਨ ਅੱਜ ਜੇਲ੍ਹ 'ਚ ਸਾਡੇ ਤੱਕ ਹਵਾਰਾ ਹੀ ਵੀ ਇਸ ਨਾ ਅਪੜਾ ਦੇਵੇ ਨੇ ਤਾਂ ਪੂਰਾ ਮੁਲਕ ਬਲਾਕ ਕਰਕੇ ਰੱਖ ਦੇਵਾਂਗੇ। ਯਾਦ ਰਵੇ ਕਿ ਜਦੋਂ ਤੋਂ ਸੁਹੇਲ ਆਫਰੀਦੀ ਹੋਣੇ ਸੀਐਮ ਕੇਪੀਕੇ ਬਣੇ ਨੇ, ਸਰਕਾਰ ਨੇ ਇਮਰਾਨ ਖਾਨ ਦੇ ਨਾਲ ਮੁਲਾਕਾਤਾਂ ਤੇ ਪਾਬੰਦੀਆਂ ਲਾਈਆਂ, ਕਿਉਂਕਿ ਇਹ ਉਹ ਬੰਦਾ ਹੈ ਜਿਹੜਾ ਲੋਕਲ ਗਵਰਨਮੈਂਟ ਤੋਂ ਇਮਰਾਨ ਖਾਨ ਦੇ ਨਾਲ ਸੀਗਾ। ਪਹਿਲੀ ਵਾਰ ਇਹ ਪੀਟੀਆਈ ਵੱਲੋਂ ਕਾਉਂਸਲਰ ਬਣਿਆ ਔਰ ਇਸ ਵੇਲੇ ਇੱਕ ਸੂਬੇ ਦਾ ਸੀਐਮ, ਔਰ ਇਸ ਬੰਦੇ ਨੂੰ ਕਹਿੰਦੇ ਨੇ ਕਿ ਇਮਰਾਨ ਖਾਨ ਦਾ ਜਿਆਲਾ ਆ, ਜਿਹਨੂੰ ਜਾਨ ਦੀ ਵੀ ਪਰਵਾਹ ਨਹੀਂ ਹੈ, ਇਹਨੇ ਵੜ ਜਾਣਾ ਹੈ, ਇਹਨੇ ਕਰ ਦੇਣਾ ਹੈ। ਫਿਰ ਇਹ ਵੀ ਆਖਿਆ ਗਿਆ, ਜਿਹੜੀ ਨੁਕਤਾਚੀਨੀ ਦੀ ਤੁਸੀਂ ਗੱਲ ਕੀਤੀ, ਕਿ ਵੇਖੋ ਜੀ ਅਸੀਂ ਅਤਗਰਦੀ ਦੀ ਜਦੋਂ ਗੱਲ ਕਰਨੇ ਆ ਕਿ ਇਹਦੇ 'ਚ ਢਿੱਲ ਆ, ਉਦੋਂ ਕਿਹਾ ਜਾਂਦਾ ਅਸੀਂ ਝੂਠ ਮਾਰਨੇ ਆ। ਜਦੋਂ ਬੇਗੁਨਾਹ ਲੋਕ ਮਰ ਜਾਂਦੇ ਨੇ ਉਦੋਂ ਸਰਕਾਰ ਕਹਿੰਦੀ ਅਸੀਂ ਆਪਰੇਸ਼ਨ ਕਰਨ ਲੱਗੇ ਆ। ਇਹ ਦੋਗਲੀ ਪਾਲਿਸੀ ਹੈ। ਦੂਸਰੇ ਪਾਸੇ ਤੁਸੀਂ ਬੁਸ਼ਰਾ ਬੀਬੀ ਦਾ ਆਖਿਆ ਜੀ, ਬਿਲਕੁਲ ਆਪਰੇਸ਼ਨ ਤੋਂ ਬਾਅਦ ਉਹਨਾਂ ਦਾ ਹਸਪਤਾਲ 'ਚ ਚੈੱਕਅਪ ਹੋਇਆ ਔਰ ਚੈੱਕਅਪ ਤੋਂ ਬਾਅਦ ਫਿਰ ਉਹਨਾਂ ਨੂੰ ਜੇਲ੍ਹ ਅਪੜਾ ਦਿੱਤਾ ਗਿਆ। ਕਦੋਂ ਲੈ ਕੇ ਗਏ, ਕਦੋਂ ਵਾਪਸ ਲੈ ਕੇ ਆਏ, ਇਹੋ ਹੀ ਆਖਿਆ ਗਿਆ ਇੱਕ ਨਿੱਜੀ ਹਸਪਤਾਲ 'ਚ ਚੈੱਕਅਪ ਹੋਇਆ ਆ। ਇਸ ਤੋਂ ਅੱਡ ਸਰਕਾਰ ਕੋਈ ਖਬਰ ਨਹੀਂ ਦੇਣ ਦੀ, ਆਲਮੋਸਟ ਬਲੈਕ ਆਊਟ ਆ ਜੀ। ਮਸੂਦ ਕਹਿੰਦੇ ਨੇ ਸੰਡਿਆਂ ਦੀ ਲੜਾਈ 'ਚ ਛਟਾਲੇ ਦਾ ਨੁਕਸਾਨ, ਯੂਏਈ ਪਾਕਿਸਤਾਨੀਆਂ ਦੇ ਬੈਂਕ ਖਾਤੇ ਫਰੀਜ਼ ਕਰਕੇ ਨੌਕਰੀਆਂ ਖੋ ਕੇ ਧੱਕੇ ਨਾਲ ਕੱਢ ਰਿਹਾ ਤੇ ਪਾਕਿਸਤਾਨੀ ਸਰਕਾਰ ਬਿਲਕੁਲ ਚੁੱਪ। ਜੀ ਬਿਲਕੁਲ, ਇਹ ਨੇ ਜੀ ਜਿਹੜੇ ਪਾਕਿਸਤਾਨ ਓਵਰਸੀਜ਼ ਪ੍ਰਮੋਟਰਸ ਐਸੋਸੀਏਸ਼ਨ ਦੇ ਪ੍ਰਧਾਨ ਅਜ਼ਹਰ ਇਕਬਾਲ ਹੋਣੇ, ਉਹਨਾਂ ਦੇ ਬਿਆਨ ਨੂੰ ਐਕਸਪ੍ਰੈਸ ਮੀਡੀਆ ਗਰੁੱਪ ਨੇ ਕਹਿ ਲਵੋ ਕਿ ਥਾਂ ਦਿੱਤੀ ਹੈ, ਜਿਹਦੇ 'ਚ ਆਖਿਆ ਗਿਆ ਹੈ ਕਿ ਯੂਏਈ ਦੇ ਵਿੱਚ ਆਉਣ ਵਾਲਾ ਵਕਤ ਹੈ ਜਿਹੜਾ ਉਹ ਇਸ ਤੋਂ ਵੀ ਖਤਰਨਾਕ ਆ। ਪਾਕਿਸਤਾਨੀਆਂ ਦੇ ਬੈਂਕ ਖਾਤੇ ਔਰ ਉਹਨਾਂ 'ਚ ਜਿੰਨੀਆਂ ਰਕਮਾਂ ਸਨ ਉਹ ਪ੍ਰਵੀਨ ਫਰੀਜ਼ ਕਰ ਦਿੱਤੀਆਂ ਗਈਆਂ। ਨੌਕਰੀਆਂ ਜਿਹੜੀਆਂ ਉਹ ਜਾਂਦੀਆਂ ਰਹੀਆਂ, ਧੱਕੇ ਨਾਲ ਉਹਨਾਂ ਨੂੰ ਉੱਥੋਂ ਤੋਂ ਕੱਢ ਦਿੱਤਾ ਗਿਆ। ਪਾਕਿਸਤਾਨ ਹੁਣ ਪਹੁੰਚਣ ਦੀ ਔਰ ਗਿਣਤੀ ਸੁਣਿਆ ਆ ਕਿ ਇਹ ਹਜ਼ਾਰਾਂ ਦੇ ਵਿੱਚ ਆ। ਸ਼ਿਕਵਾ ਉਹਨਾਂ ਦਾ ਇਹ ਆ ਕਿ ਇਸ ਮੌਕੇ ਦੇ ਉੱਤੇ ਪਾਕਿਸਤਾਨੀ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਸੀਗਾ, ਜਿਹੜਾ ਕਿ ਪਾਕਿਸਤਾਨੀ ਸਰਕਾਰ ਨੇ ਨਾ ਕੀਤਾ। ਇਹ ਜਿਹੜੇ ਲੀਗਲ ਜਾਂ ਰਜਿਸਟਰਡ ਪ੍ਰਮੋਟਰਸ ਨੇ ਜਿਨ੍ਹਾਂ ਦੇ ਰਾਹੀਂ ਲੋਕੀ ਬਾਹਰ ਗਏ, ਉਹਨਾਂ ਦਾ ਆਖਣਾ ਅਸੀਂ ਅਰਬਾਂ ਰੁਪਈਏ ਨੇ ਜਿਹੜੇ ਪਾਕਿਸਤਾਨੀ ਸਰਕਾਰ ਕੋਲ ਜ਼ਮਾਨਤ ਰੱਖੀ ਹੈ ਕਿ ਜੇ ਅਸੀਂ ਗਲਤ ਕੰਮ ਕਰੀਏ ਸਾਡੀ ਇਹ ਰਕਮ ਜਿਹੜੀ ਇਹਨੂੰ ਘੁੱਟ ਲਵੋ। ਅਰਬਾਂ ਰੁਪਈਏ ਨੇ ਜਿਹੜੇ ਉਹ ਯੂਏਈ ਦੀ ਗਵਰਨਮੈਂਟ ਨੂੰ ਅਸੀਂ ਦਿੱਤੇ ਹੋਏ ਕਿ ਜੇ ਤੁਹਾਡੀ ਕੰਪਨੀ ਨੂੰ ਸਾਡਾ ਭੇਜੇ ਬੰਦੇ ਦੇ ਰਾਹੀਂ ਕੋਈ ਫਰਾਡ ਲੱਭੇ ਤਾਂ ਤੁਸੀਂ ਸਾਡੇ ਪੈਸੇ ਘੁੱਟ ਲਵੋ। ਅਸੀਂ ਤੇ ਆਲਰੇਡੀ ਸਟੇਕ ਦੇ ਉੱਤੇ ਆ। ਫਿਰ ਇਸ ਕੰਮ ਦੇ ਵਿੱਚ ਸਰਕਾਰ ਨੇ ਪ੍ਰੋਟੈਕਟਰ ਲਾਤੇ ਨੇ, ਉਹਨਾਂ 'ਚ ਘੱਟੋ ਘੱਟ 10 ਅਰਬ ਰੁਪਈਆ ਜਿਹੜਾ ਉਹ ਸਿਰਫ ਯੂਏਈ ਦੇ ਜਾਣ ਵਾਲੇ ਕੰਮ ਕਰਨ ਲਈ ਜਾਣ ਵਾਲੇ ਪਾਕਿਸਤਾਨੀ ਨੇ ਜਿਹੜੇ ਉਹਨਾਂ ਦੇ ਬੋਝੀਆਂ 'ਚ ਕੱਢਿਆ ਆ। ਇਸ ਤੋਂ ਅੱਡ ਟ੍ਰੇਨਿੰਗ ਦੇ ਨਾਂ ਦੇ ਉੱਤੇ ਨੇ ਜਿਹੜੇ ਉਹ ਅਰਬਾਂ ਰੁਪਈਏ ਕਮਾਏ ਜਾ ਰਹੇ ਨੇ। ਹਾਲਾਤ ਜਿਹੜੇ ਵਿਗੜੇ ਨੇ, ਕਿੰਨੇ ਇਹ ਠੀਕ ਕਰਨੇ ਨੇ? ਜੇ ਸਰਕਾਰ ਨੇ ਨਹੀਂ ਕਰਨੇ ਤੇ ਕਿੰਨੇ ਕਰਨੇ ਨੇ? ਕਿ ਸਰਕਾਰ ਦਾ ਕੰਮ ਇਹ ਹੈ ਕਿ ਜਿਹੜਾ ਕੰਮ ਰਿੜਨ ਰਿਹਾ ਉਹਦੇ ਤੇ ਟੈਕਸ ਲਾ ਦੋ, ਟ੍ਰੇਨਿੰਗ ਕਰ ਦੋ, ਪੈਸੇ ਇਹਨਾਂ ਕੋਲੋਂ ਖਿੱਚ ਲਵੋ, ਆਪਣੀ ਮਦਦ ਆਦਤ ਹੈ ਸਭ ਕੁਝ ਕਰਨਾ। ਸਰਕਾਰ ਆਪਣੀ ਕਿਰਦਾਰ ਤੇ ਜਿਹੜਾ ਉਹ ਤੇ ਨਿਭਾਏ। ਯਾਦ ਰਵੇ ਪ੍ਰਵੀਨ, ਇਹ ਕੰਮ ਹੈ ਉਸ ਵੇਲੇ ਹੋਣ ਡਿਆ ਜਦੋਂ ਯੂਏਈ ਨੇ ਪਾਕਿਸਤਾਨ ਤੋਂ ਉੱਕਾ ਪੁੱਕਾ ਆਪਣਾ ਪੱਲਾ ਜਿਹੜਾ ਉਹ ਛਡਾ ਲਿਆ ਆ।
ਪਾਕਿਸਤਾਨ ਤੋਂ ਆਪਣੇ 3.45 ਅਰਬ ਡਾਲਰ ਨੇ ਜਿਹੜੇ ਉਹ ਵਾਪਸ ਲੈ ਲਏ ਨੇ। ਹੁਣ ਇਹ ਖਬਰਾਂ ਆਉਂਦੀਆਂ ਪਾਕਿਸਤਾਨੀਆਂ ਨੂੰ ਉਤੋਂ ਕੱਢਿਆ ਜਾ ਰਿਹਾ, ਉਹਨਾਂ ਦੇ ਬੈਂਕ ਖਾਤਿਆਂ 'ਚ ਜਿੰਨੇ ਪੈਸੇ ਨੇ ਉਹ ਫਰੀਜ਼ ਕਰ ਦਿੱਤੇ ਗਏ, ਉਹ ਆਪਣਾ ਆਨਾ ਕਮਾਈਆਂ ਨੇ ਜਿਹੜੀਆਂ ਉਹ ਨਹੀਂ ਕੱਢ ਸਕਦੇ, ਜਾਇਦਾਦਾਂ ਨੇ ਜਿਹੜੀਆਂ ਉਹਨਾਂ ਨੂੰ ਉਹ ਕੀ ਕਰਨਗੇ, ਕਿੱਥੋਂ ਉਹਨਾਂ ਨੇ ਬਿੱਲ ਬਿਲੀਆਂ ਦੇਣੇ, ਉਹ ਵਾਪਸ ਆਉਂਦੇ ਔਰ ਸਰਕਾਰ ਕਹਿੰਦੀ ਅੱਛਾ ਚਲੋ ਚੋਖਾ ਕਮਾਏ ਜੇ ਤੁਸੀਂ, ਫਿਰ ਕੀ ਹੋਇਆ, ਉਹ ਬਈ ਸਭ ਕੁਝ ਰੁੜ ਗਿਆ ਉਹਨਾਂ ਦਾ। ਇਹਦੇ ਤੇ ਨੋਟਿਸ ਲੈਣ ਦੀ ਲੋੜ ਸੀਗੀ, ਇਹਦੇ ਤੇ ਗੱਲਬਾਤ ਕਰਨ ਦੀ ਲੋੜ ਸੀਗੀ, ਪਰ ਇਹ ਈਰਾਨ ਜੰਗ ਦੇ ਅਸਰ ਨੇ ਜਿਹੜੇ ਇਹ ਬਹੁਤ ਡੂੰਘੇ ਔਰ ਗਹਿਰੇ ਔਰ ਖਤਰਨਾਕ ਨੇ। ਬਿਲਕੁਲ। ਅਮਰੀਕਾ ਨੇ ਆਪਣਾ ਪਸ਼ਾਵਰ ਕੌਂਸੂਲੇਟ ਆਫਿਸ ਉੱਕਾ ਪੁੱਕਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕੀ ਵਜ੍ਹਾ ਬਣੀ ਮਸੂਦ? ਵਜ੍ਹਾ ਸਿਕਿਉਰਿਟੀ ਇਸ਼ੂਜ਼ ਨੇ ਜਿਹੜੇ ਸਾਡੇ ਤੱਕ ਇਤਲਾਹਾਂ ਆਪਣੀਆਂ ਨੇ, ਔਰ ਦੂਸਰਾ ਇਹ ਕਿ ਅਫਗਾਨੀਆਂ ਨੂੰ ਪਾਕਿਸਤਾਨ ਨੇ ਕੱਢ ਦਿੱਤਾ। KPK ਸੂਬੇ ਦੇ ਵਿੱਚ ਮਿਸ਼ਨ ਹੈ ਜਿਹੜਾ ਉਹ ਪਹਿਲਾਂ ਦਾ ਹੀ ਬੰਦ ਸੀਗਾ। ਵੀਜ਼ੇ ਤੇ ਪਤਾ ਨਹੀਂ ਪਿਛਲੇ ਕਿੰਨੇ ਸਾਲ ਤੋਂ ਨਾ ਲਾਹੌਰ ਕੌਂਸੂਲੇਟ ਆਫਿਸ ਦੇ ਇੰਡੀਆ ਨਾ ਪਿਸ਼ਾਵਰ ਕੌਂਸੂਲੇਟ ਆਫਿਸ ਦੇ ਇੰਡੀਆ। ਇਹ ਲਗਭਗ ਕੋਈ ਕਹਿ ਲਵੋ ਕਿ 10 ਤੋਂ 20 ਸਾਲ ਹੀ ਹੋ ਚੱਲੇ ਨੇ ਮੇਰੇ ਯਾਦਦਾਸ਼ਤ ਮੁਤਾਬਿਕ। ਵੀਜ਼ਾ ਪਿਸ਼ਾਵਰ ਵਾਲਿਆਂ ਨੇ KPK ਵਾਲਿਆਂ ਲਵਾਉਣਾ, ਪੰਜਾਬ ਵਾਲਿਆਂ ਲਵਾਉਣਾ, ਉਹਨਾਂ ਨੂੰ ਅੰਬੈਸੀ ਦਾ ਟਾਈਮ ਇਸਲਾਮਾਬਾਦ ਦਾ ਹੀ ਲੱਭਦਾ। ਉਹ ਬਲੋਚਿਸਤਾਨ ਜਾਂ ਸਿੰਧ ਵਾਲੇ ਨੇ ਜਿਹੜੇ ਉਹਨਾਂ ਕੋਲ ਕਰਾਚੀ ਨੇ, ਲੋੜ ਹੈ ਤਾਂ ਕੋਈ ਪਿਸ਼ਾਵਰ ਵਾਲਾ ਕਰਾਚੀ ਜਾ ਕੇ ਦੇ ਆਵੇ ਅੰਬੈਸੀ 'ਚ ਇੰਟਰਵਿਊ, ਜਾਂ ਪੰਜਾਬ ਵਾਲਿਆਂ ਨੇ ਜਾਣਾ ਤੇ ਉਹ ਦੇ ਆਵੇ। ਹੁਣ ਇਹ ਦੋਵੇਂ ਸੈਂਟਰ ਨੇ ਜਿਹੜੇ ਇਹ ਬੰਦ ਕਰਨ ਦਾ ਐਲਾਨ ਕੀਤਾ ਗਿਆ, ਸੌਰੀ ਪਿਸ਼ਾਵਰ ਸੈਂਟਰ ਬੰਦ ਕਰਨ ਦਾ ਐਲਾਨ ਕੀਤਾ ਗਿਆ, ਪਰ ਨਾਲ ਉਮੀਦ ਜਾਗ ਰਹੀ ਹੈ ਕਿ ਸ਼ਾਇਦ ਕੌਂਸੂਲੇਟ ਆਫਿਸ ਲਾਹੌਰ ਆਪਰੇਸ਼ਨਲ ਹੋ ਜਾਏ, ਸ਼ਾਇਦ ਅਮਰੀਕਨ ਕੌਂਸੂਲੇਟ ਆਫਿਸ ਲਾਹੌਰ ਫਿਰ ਤੋਂ ਵੀਜ਼ੇ ਦੇਣ ਡੈ ਪਵੇ। ਯਾਦ ਰਵੇ ਕਿ ਚਾਰਲੀ ਹਿਬਡੋ ਦੇ ਵਿੱਚ ਜਦੋਂ ਮੁਸਲਮਾਨਾਂ ਦੇ ਪੈਗੰਬਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਖਾਕੇ ਛਪੇ ਸਨ, ਉਦੋਂ ਹਮਲਾ ਹੋਇਆ ਸੀਗਾ ਅਮਰੀਕਨ ਕੌਂਸੂਲੇਟ ਆਫਿਸ ਲਾਹੌਰ ਤੇ। ਉਦੋਂ ਦਾ ਆਪਰੇਸ਼ਨ ਹੈ ਜਿਹੜਾ ਉਹ ਬੜਾ ਮਹਿਦੂਦ ਜਿਹਾ ਉਹਨਾਂ ਨੇ ਕਰ ਦਿੱਤਾ। ਹੁਣ ਆਖਿਆ ਗਿਆ ਕਿ ਪਿਸ਼ਾਵਰ ਉਸ ਤੋਂ ਬਹੁਤਾ ਖਤਰਨਾਕ ਹੈ, ਸੋ ਇਸ ਕਰਕੇ ਪਿਸ਼ਾਵਰ ਤੋਂ ਅਮਲਾ ਜਿਹੜਾ ਉਹਨੂੰ ਇਸਲਾਮਾਬਾਦ ਟ੍ਰਾਂਸਫਰ ਕੀਤਾ ਜਾ ਰਿਹਾ ਹੈ, ਔਰ ਇਹ ਸਫਾਰਤੀ ਮਿਸ਼ਨ ਹੈ ਜਿਹੜਾ ਇਹਨੂੰ ਇਸਲਾਮਾਬਾਦ ਰੱਖਿਆ ਜਾ ਰਿਹਾ। ਪਿਸ਼ਾਵਰ ਜਾਂ KPK ਸੂਬੇ ਦੇ ਵਿੱਚੋਂ ਮਲੀਆਮੇਟ ਸਭ ਕੁਛ। ਤੇ ਜੇ ਪੰਜਾਬ ਲਾਹੌਰ ਨੂੰ ਇਹ ਦੇ ਦਿੱਤਾ ਜਾਂਦਾ ਤਾਂ ਮੈਂ ਕਹਿੰਦਾ ਕਿ ਪੰਜਾਬ ਵਾਸੀਆਂ ਨੂੰ ਸਭ ਤੋਂ ਵੱਡੀ ਸਹੂਲਤ ਹੋਏਗੀ। ਉਹ ਕਿੱਥੇ ਪਹਿਲਾ ਜ਼ਿਲ੍ਹਾ ਸਿੰਧ ਦੇ ਨਾਲ ਜਿਹੜਾ ਜੁੜਦਾ ਹੈ ਰਾਜਨਪੁਰ ਤੋਂ ਲੈ ਕੇ ਤੇ ਬਹਾਵਲਪੁਰ ਤੋਂ ਲੈ ਕੇ ਤੇ ਆਖਰੀ ਜ਼ਿਲ੍ਹਾ ਪਿੰਡੀ ਜਿੱਥੇ ਅੱਗੇ ਇਸਲਾਮਾਬਾਦ ਸ਼ੁਰੂ ਹੋ ਜਾਂਦਾ, ਇੱਥੇ ਤੱਕ ਦੇ ਲੋਕਾਂ ਨੂੰ ਫਾਇਦਾ ਹੋਏਗਾ ਕਿ ਲੋਰੋਂ ਵੀਜ਼ੇ ਲੱਭਣ ਡੈ ਪੈਣਗੇ। ਪਰ ਆਉਣ ਵਾਲੇ ਵਕਤ 'ਚ ਪਤਾ ਲੱਗੇਗਾ। ਇਹ ਇੱਕ ਮਹਿਸੂਸ ਹੁੰਦਾ ਹੋਇਆ ਚਾਹ ਜਾਂ ਇੱਕ ਵਾਈਬ ਆ ਜਿਹੜੀ ਅਸੀਂ ਫੀਲ ਕਰ ਰਹੇ ਹਾਂ। ਪਰ ਪਿਸ਼ਾਵਰ ਨੂੰ ਬੰਦ ਕਰਨ ਤੋਂ ਬਾਅਦ ਅਮਲਾ ਸਾਰਾ ਜਿਹੜਾ ਆ ਉਹ ਇਸਲਾਮਾਬਾਦ ਐਡਜਸਟ ਕੀਤਾ ਜਾਏਗਾ। ਹਾਂ, ਲਾਹੌਰ ਜਿਹੜਾ ਉਹਨੂੰ ਆਪਰੇਸ਼ਨਲ ਕੇਸ ਹੱਦ ਤੱਕ ਕੀਤਾ ਜਾਏਗਾ। ਇਸ ਬਾਰੇ ਨਾ ਅਮਰੀਕਨ ਸਰਕਾਰ ਨੇ ਕੁਝ ਦਿੱਤਾ ਹੈ ਗੱਲ ਦੱਸੀ ਹੈ, ਤੇ ਨਾ ਜਿਹੜੇ ਅਮਰੀਕਨ ਮਿਸ਼ਨਸ ਪਾਕਿਸਤਾਨ 'ਚ ਨੇ ਉਹਨਾਂ ਨੂੰ ਕੋਈ ਗੱਲ ਦੱਸੀ। ਇਹ ਤਸਦੀਕ ਹੋ ਗਈ ਹੈ ਕਿ ਪਿਸ਼ਾਵਰ ਕੌਂਸੂਲੇਟ ਆਫਿਸ ਉੱਕਾ ਪੁੱਕਾ ਬੰਦ ਕੀਤਾ ਜਾ ਰਿਹਾ ਹੈ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਇਹ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ Facebook, YouTube ਔਰ Instagram ਤੇ ਵੀ ਵੇਖ ਸਕਦੇ ਜੇ, ਸੁਣ ਸਕਦੇ ਜੇ। ਹਫਤੇ ਦੀ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾ ਦੇ ਵਾਸਤੇ ਫਾਇਦਾਮੰਦ ਨੇ ਤੇ ਇਹਨਾਂ ਖਬਰਾਂ ਨੂੰ ਸਪਾਂਸਰ ਵੀ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।